ਵੱਡਾ ਸੀ ਉਹ ਛੋਟੇ ਸਨ। 2 ਮਹੀਨੇ ਪਹਿਲਾਂ ਜੀ ਜੀ ਤੇ ਮੈਂ ਰਾਣਾ ਸਾਹਿਬ ਦੀ ਮੇਰੀ ਬੜੀ ਇੱਛਾ ਸੀਗੀ ਕਿ ਮੈਂ ਆਪਣੇ ਪਿੰਡ ਜਾਵਾਂ। ਉਹ ਪਿੰਡ ਦੀ ਧਰਤੀ ਜਿਹੜੀ ਉਹਨੂੰ ਨਾ ਮੈਂ ਤੁਹਾਨੂੰ ਮਿਲਿਆ, ਮੈਨੂੰ ਐਂ ਲੱਗਿਆ ਜਿਵੇਂ ਮੈਂ ਦਾਦਾ ਜੀ ਨੂੰ ਮਿਲਿਆ ਹੁੰਦਾ। ਮੇਰੇ ਦਾਦਾ ਜੀ ਨਾ ਹਮੇਸ਼ਾ ਜਦੋਂ ਮੈਂ ਆਉਣਾ ਨਾ ਰਾਤ ਨੂੰ ਘਰੇ ਜਦੋਂ ਵੀ ਆਉਣਾ, ਉਹਨਾਂ ਮੇਰਾ ਮੱਥਾ ਚੁੰਮਣਾ ਤੇ ਮੈਨੂੰ ਐ ਸੀਨੇ ਨਾਲ ਲਾਣਾ, ਤੇ ਮੈਨੂੰ ਤੁਸੀਂ ਸੀਨੇ ਨਾਲ ਲਾਇਆ ਨਾ, ਮੈਨੂੰ ਲੱਗਾ ਮੇਰੇ ਦਾਦਾ ਜੀ ਮਿਲ ਗਏ। ਤੇ ਮੈਂ ਚਲੋ ਇੱਕ ਮੱਥਾ ਚੁੰਮ ਮੇਰਾ ਕਮਾਲ ਇਹਨਾਂ ਦੇ ਨੂੰ ਬਾਜੀ ਜਿਹੜੇ ਨਾ 102 ਸਾਲ ਉਮਰ ਹੈ ਇਹਨਾਂ ਦੀ। ਠੀਕ ਨੇ, ਥੋੜਾ ਜਿਹਾ ਵਧੀਆ ਨੇ, ਥੋੜੀ ਆਵਾਜ਼ ਦੀ ਘੱਟ ਕਰਕੇ। ਕੀ ਹਾਲ ਹੈ? ਕਹਿੰਦੇ ਜੇ ਬਾਪੂ ਜੀ ਕੀ ਹਾਲ ਹੈ? ਖੈਰ ਸ਼ੁਕਰ ਹੈ। ਇਹ ਬਾਪੂ ਜੀ ਦਾ ਕੀ ਨਾਮ ਹੈ? ਮੈਂ ਲੱਗਦਾ ਜੋ ਵੇਖਿਆ ਨਹੀਂ। ਸ਼ਫੀ ਸ਼ਫੀ ਮੁਹੰਮਦ ਜੀ। ਇਹ ਆਏ ਨਹੀਂ ਸਰ ਬੜਾਈ ਸੀਗਾ। ਇੰਡੀਆ ਕੌਣ ਗਿਆ ਸੀ ਇੱਕ ਵਾਰੀ? ਦੱਸਿਆ ਤੁਸੀਂ ਦੱਸਿਆ ਵੀ ਇਹਨਾਂ ਦੇ ਭਾਈ ਸੀ, ਉਹਨਾਂ ਵੀ ਦੱਸਿਆ। ਹਾਂ ਜੀ ਦੱਸਿਆ। ਤੇ ਉਹਨਾਂ ਦੇ ਤੁਸੀਂ ਨਾਲ ਰਹੇ ਆ ਨਾ ਉਸ ਟਾਈਮ ਤੇ ਮੇਰੇ ਦਾਦਾ ਜੀ ਦਾ ਨਾਂ ਸ਼ੀਸ਼ਾ ਸਿੰਘ ਸੀ। ਸ਼ੀਸ਼ਾ ਤੇ ਉਹਨਾਂ ਨੂੰ ਵੀ ਮਿਲਦੇ ਰਹੇ ਆ ਤੁਸੀਂ? ਬੱਲੇ ਬੱਲੇ ਉਹ ਜਵਾਨ ਸਾ। ਉਹਨਾਂ ਨੂੰ ਤੁਹਾਡੇ ਘਰ ਦਾ, ਤੁਹਾਡੀ ਜ਼ਮੀਨ ਦਾ ਸਾਰਾ ਪਤਾ ਹੈ। ਹਾਂ। ਤੇ ਕਿੰਨੀ ਕੁ ਉਮਰ ਸੀ? ਮੇਰੇ ਦਾਦਾ ਜੀ ਵੀ ਇਸ ਦੁਨੀਆ ਤੇ ਨਹੀਂ, ਉਹ ਵੀ ਫੌਤ ਹੋ ਗਏ ਆ ਹੁਣ। ਤੇ ਮੇਰੇ ਦਾਦਾ ਜੀ ਜਦੋਂ 47 ਦੀ ਵੰਡ ਹੋਈ ਹੈ, ਜਦੋਂ ਗਏ ਤਾਂ ਜਵਾਨ ਸੀ, ਉਦੋਂ ਵਿਆਹ ਹੋਇਆ ਸੀ ਉਹਨਾਂ ਦਾ। ਹਾਂ ਵਿਆਹ ਹੋਇਆ ਸੀ। ਹਾਂਜੀ। ਕਰਦਾ ਨਾ ਉੱਥੇ ਜੰਨੇ ਗਏ ਸਨ। ਹਾਂਜੀ ਜੰਜੇ ਵੀ ਗਏ ਸਨ। ਤੁਸੀਂ ਗਏ ਸੀ ਜੰਜੇ? ਹਾਂ ਜੰਜੇ। ਤੇ ਮੇਰੇ ਚਾਚਾ ਵੱਡੇ ਸਨ ਜਿਹੜੇ ਵੱਡੇ ਦਾਦੇ ਪੜਦਾਦੇ ਉਸ ਪਿੰਡ ਚ ਰਹਿ ਕੇ ਗਏ ਤੇ ਭਾਈ ਦੀ ਬੜੀ ਆਸ ਹੈਗੀ ਸੀ। ਅੱਜ ਫਿਰ ਆਸ ਪੂਰੀ ਹੋ ਗਈ ਜੀ। ਬਹੁਤ ਵੱਡੀ ਆਸ ਪੂਰੀ ਹੋਈ ਹੈ। ਬੜੀ ਤਮੰਨਾ ਸੀ ਮੈਨੂੰ ਇਹ ਪਿੰਡ। ਅਸਲਾਮ ਵਾਲੇਕੁਮ, ਸਤਿ ਸ੍ਰੀ ਅਕਾਲ, ਆਦਾਬ ਦੋਸਤੋ। ਸਭ ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਖਾਰਾ ਤਹਿਸੀਲ ਨੌਸ਼ਹਿਰਾ ਦੇ ਵਿੱਚ ਪਹੁੰਚੇ ਆ। ਸਾਡੇ ਅੱਜ ਚੜ੍ਹਦੇ ਪੰਜਾਬ ਤੋਂ ਪ੍ਰਾਹੁਣੇ ਆਏ ਨੇ ਆਪਣਾ ਪਿੰਡ ਖਾਰਾ ਵੇਖਣ। ਸਰਦਾਰ ਦਿਲਬਾਗ ਸਿੰਘ ਢਿੱਲੋਂ, ਜਿਨ੍ਹਾਂ ਦਾ ਪੁਰਾਣਾ ਪਿੰਡ ਖਾਰਾ ਸੀ, ਉਹ ਅੱਜ ਆਪਣੇ ਪੁਰਖਿਆਂ ਦਾ ਪਿੰਡ ਤੇ ਉਹ ਆਪਣੀ ਜ਼ਮੀਨਾਂ ਤੇ ਉਹ ਆਪਣਾ ਘਰ ਵੇਖਣ ਇਸ ਪਿੰਡ ਵਿੱਚ ਪਹੁੰਚੇ ਨੇ। ਇਹਨਾਂ ਨੇ ਸਾਡੀ ਕਹਾਣੀ ਸੁਣੀ ਜਿਹੜੀ ਅਸੀਂ 5 ਸਾਲ ਪਹਿਲੇ ਪਿੰਡ ਖਾਰਾ ਦੇ ਵਿੱਚ ਰਿਕਾਰਡ ਕੀਤੀ ਸੀ। ਉਸ ਕਹਾਣੀ ਨੂੰ ਸੁਣ ਕੇ ਇਹਨਾਂ ਦਾ ਮਨ ਬਣਿਆ ਆਪਣੇ ਪੁਰਖਿਆਂ ਦਾ ਪਿੰਡ ਵੇਖਣ ਨੂੰ। ਇਹ ਬਹੁਤ ਹੀ ਮਸ਼ਹੂਰ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਵੀ ਨੇ। ਇਹਨਾਂ ਨੇ ਬਹੁਤ ਜ਼ਿਆਦਾ ਫਿਲਮਾਂ ਪ੍ਰੋਡਿਊਸ ਕੀਤੀਆਂ, ਜਿਹਦੇ ਵਿੱਚ ਸਭ ਨਾਲੋਂ ਮਸ਼ਹੂਰ ਜਿਹੜੀ ਫਿਲਮ ਹੋਈ ਤੂਫਾਨ ਸਿੰਘ ਸੀ। ਆਓ ਦੇਖਦੇ ਇਹਨਾਂ ਦਾ ਕਿਸ ਤਰ੍ਹਾਂ ਦਾ ਪਿੰਡ ਵਾਲੇ ਇਸਤਕਬਾਲ ਕਰਦੇ ਹਨ। ਬਣਾਉਣੀ ਵੀਡੀਓ ਮੈਂ ਚਲਾ ਰਿਹਾ, ਮੈਨੂੰ ਰਾਤ ਨੂੰ ਬਣਾਉਣਾ ਮੈਂ ਵੀ ਚਲਾ ਲੈਂਦਾ, ਮੈਂ ਇੱਥੇ ਬਣਾਉਂਦਾ ਬਾਅਦ। ਤੁਸੀਂ ਆਪਣੇ ਪੁਰਖਿਆਂ ਦੇ ਪਿੰਡ ਆਏ ਹੋ, ਇਹ ਵੀ ਬੜੀ ਵੱਡੀ ਗੱਲ ਹੈ। ਇਹ ਢਿੱਲੋਂ ਪਰਿਵਾਰ ਹੈ ਸਾਰਾ, ਖਾਰੇ ਦੇ ਮੌਜੂਦਾ ਢਿੱਲੋਂ ਪਰਿਵਾਰ ਸਾਡੇ ਪੁਰਾਣੇ ਜਿਹੜੇ ਸਿੱਖਾਂ ਮੁਸਲਮਾਨ ਨੇ।
ਆਜੋ ਆਜੋ ਅੱਗੇ ਓਏ ਪਿੱਛੇ ਹੋ ਜਾ ਅਜੀ ਇਹ ਤੁਹਾਡਾ ਪਿੰਡ ਹੈ ਹਾਂਜੀ ਐ ਜੀ ਪਿੰਡ ਹਾਂਜੀ ਅੱਛਾ ਜੀ ਮਿੱਟੀ ਮੱਥਨ ਲਾ ਕੇ ਨਾ ਅੱਛਾ ਜੀ ਤੇ ਬੜਾ ਰੂਹ ਨੂੰ ਸਕੂਨ ਮਿਲਿਆ ਅੱਛਾ ਜੀ ਜਿੱਤੇ ਲੋਕ ਖੁਸ਼ੀ ਹੈ ਨਾ ਹਾਂ ਅਜ ਮਨ ਬੜਾ ਪਰਦਾ ਹੁੰਦਾ ਵੀ ਜਿੱਦੇ ਮੇਰੇ ਆ ਨਾ ਬਸ ਜੀ ਕਿ ਮੈਂ ਇਹਨਾਂ ਦੇ ਵਿੱਚ ਰਹਿਣਾ ਸੀ ਹਾਂ ਇਹ ਮੇਰੇ ਸਾਰੇ ਭਰਾ ਆ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਹੈ। ਇਹ ਤੁਹਾਡਾ ਹੀ ਪਰਿਵਾਰ ਹੈ ਜੀ ਆਓ ਅੱਗੇ ਆਓ ਚਾਚਾ ਅੱਗੇ ਆਓ ਬਾਬਾ ਜੀ ਨੂੰ ਬੁਲਾਓਗੇ ਇਹ ਵੱਡੇ ਜੇ ਤਾਇਆ ਜੀ ਆਜੋ ਅੱਗੇ ਆਓ ਤਾਇਆ ਕੀ ਆਓ ਤਾਇਆ ਜੀ ਅੱਗੇ ਆਓ ਚਲੋ ਅੱਗੇ ਆਓ ਆਜੋ 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 ਨਾਲ ਦੀ ਪੀੜੀ ਦੇਤੀ ਸਵਾਲ ਤੋਂ ਸਭ ਨੂੰ ਪਾਣੀ ਇਹਨਾਂ ਤੋਂ ਰਾਣਾ ਸਾਹਿਬ ਕਰਕੇ ਇਹਨਾਂ ਨੇ ਵੀਡੀਓ ਦੇਖੀ ਸਾਡੀ ਤੇ ਰਾਬਤਾ ਕੀਤਾ ਸਾਡਾ ਰਾਣਾ ਸਾਹਿਬ ਕਰਕੇ ਹੀ ਇੱਥੇ ਮੈਂ ਅੱਜ ਆਇਆ ਕਿਉਂਕਿ ਨਹੀਂ ਤੇ ਮੈਨੂੰ ਪਤਾ ਨਹੀਂ ਮੇਰੇ ਬਸ ਜੀ ਇਸ ਤਰ੍ਹਾਂ ਹੀ ਹੈ ਜੀ ਵੀਡੀਓ ਦੇ ਥਰੂ ਹੀ ਸਾਰੇ ਲੋਕ ਮਿਲੇ ਨੇ ਆਪਸ ਵਿੱਚ ਆਜੋ ਭਾਜੀ ਦਿਲਬਾਗ ਸਿੰਘ ਜੀ ਯੂਕੇ ਤੋਂ ਆਏ ਨੇ ਜੀ ਇੰਗਲੈਂਡ ਤੋਂ ਬਰਮਿੰਘਮ ਆਪਣਾ ਕਾਰਨ ਨੇ ਪਿੱਛੋਂ ਪੰਜਾਬ ਦੇ ਤੇ ਜਿਹੜੇ ਭਾਈ ਦੇ ਵੱਡੇ ਸਨ ਉਹ ਸਨ ਜਿਹੜੇ ਵੱਡੇ ਦਾਦੇ ਪੜਦਾਦੇ ਉਸ ਪਿੰਡ 'ਚ ਰਹਿ ਕੇ ਗਏ ਤੇ ਭਾਈ ਦੀ ਬੜੀ ਆਸ ਹੈਗੀ ਸੀ ਅੱਜ ਫਿਰ ਆਸ ਪੂਰੀ ਹੋ ਗਈ ਜੀ ਬਹੁਤ ਵੱਡੀ ਆਸ ਪੂਰੀ ਹੋਈ ਹੈ ਬੜੀ ਤਮੰਨਾ ਸੀ ਮੈਨੂੰ ਇਹ ਪਿੰਡ ਦੀ ਧਰਤੀ ਜੇ ਕਿਹੜਾ ਅਫਸਰ ਹੈ ਤੂੰ ਮੈਂ ਆਪਣਾ ਮੇਰੇ ਪੜਦਾਦਾ ਜੀ ਦਾ ਖਜ਼ਾਨੂ ਕਹਿੰਦੇ ਸੀ ਨੰਬਰਦਾਰ ਜੀ ਹਾਂਜੀ ਉਹਦਾ ਪੁੱਤਰ ਸ਼ੀਸ਼ੂ ਜੀ ਸ਼ੀਸ਼ੂ ਹਾਂਜੀ ਉਹ ਮੇਰਾ ਸ਼ੀਸ਼ੂ ਮੇਰਾ ਦਾਦਾ ਜੀ ਸੀ ਅੱਛਾ ਹਾਂਜੀ ਥੋੜਾ ਨਾਮ ਤੇ ਉਹ ਮੇਰੇ ਦਾਦਾ ਜੀ ਸੀ ਸ਼ੀਸ਼ੂ ਜੀ। ਨੰਬਰਦਾਰ ਸੀ ਹਾਂਜੀ ਦੋ ਭਰਾ ਸਨ ਹਾਂਜੀ ਦੋ ਭਰਾ ਸਨ ਜੀ ਜੀ ਤੁਸੀਂ ਮਿਲੇ ਹੋ ਬਾਬਾ ਜੀ ਉਹਨਾਂ ਨੂੰ ਤੁਹਾਡਾ ਸਮਾਲਾ ਹੈ ਬਾਬਾ ਜੀ ਦੀ ਉਮਰ ਸੀ 20 ਸਾਲ ਅੱਛਾ ਵਾਹ ਜੀ ਵਾਹ ਇਹਨਾਂ ਦਾ ਇੰਟਰਵਿਊ ਸੁਣਿਆ ਇਹਨਾਂ ਨੇ ਅੱਛਾ ਇਹਨਾਂ ਦੋਨਾਂ ਭਰਾਵਾਂ ਦਾ ਅਸੀਂ ਇੰਟਰਵਿਊ ਕੀਤਾ ਸੀ ਵਾਹ ਵਾਹ ਇਹਨਾਂ ਨੇ ਦੱਸਿਆ ਇਹ ਵੀ ਮੁਸਲਮਾਨ ਹੋਏ ਨੇ ਸਿੱਖੋਂ ਅੱਛਾ ਜੀ ਹਾਂਜੀ ਐਸੇ ਪਰਿਵਾਰ ਦੇ ਨੇ ਹਾਂਜੀ ਗੱਲਾਂ ਸਾਂਝੀਆਂ ਕਰੋ ਜੀ ਬਸ ਤਾਂ ਚਲੋ ਆਪਣੇ ਬਜ਼ੁਰਗਾਂ ਦਾ ਵੀ ਦੱਸੋ ਇਹਨਾਂ ਦਾ ਵੀ ਪੁੱਛੋ ਮੈਂ ਕਲਾ ਰਿਹਾ ਚਾਰ ਭਰਾ ਸਨ ਅੱਛਾ ਜੀ ਤਰੇ ਫੌਜ ਗਏ ਮੈਂ ਕਲਾ ਰਿਹਾ ਹਾਂ ਪਾਛੇ ਸਾ ਤੇ ਜਿਵੇਂ ਮੇਰੇ ਪੜਦਾਦਾ ਜੀ ਸੀ ਖਜ਼ਾਨ ਸਿੰਘ ਖਜ਼ਾਨੂ ਕਹਿੰਦੇ ਸੀ ਤੁਸੀਂ ਇੱਥੇ ਹਾਂ। ਖਜ਼ਾਨੂ ਕਹਿੰਦੇ ਸੀ ਇੱਥੇ ਹਨਾ ਹਾਂ ਤੇ ਮੈਂ ਤਾਂ ਸੁਣਿਆ ਸੀ ਰਾਣਾ ਸਾਹਿਬ ਨੇ ਵੀਡੀਓ ਬਣਾਈ ਉਹ ਚ ਦੱਸਿਆ ਤੁਸੀਂ ਦੱਸਿਆ ਵੀ ਇਹਨਾਂ ਦੇ ਇੱਕ ਭਾਈ ਸੀ ਉਹਨਾਂ ਨੇ ਵੀ ਦੱਸਿਆ ਹਾਂ ਜੀ ਦੱਸਿਆ ਹਾਂਜੀ ਉਹ ਤੇ ਉਹਨਾਂ ਦੇ ਤੁਸੀਂ ਨਾਲ ਰਹੇ ਆ ਨਾ ਹਾਂ। ਉਸ ਟਾਈਮ ਤੇ ਬਿਲਕੁਲ। ਤੇ ਮੇਰੇ ਦਾਦਾ ਜੀ ਦਾ ਨਾਂ ਸ਼ੀਸ਼ਾ ਸਿੰਘ ਸੀ ਆਸ਼ੀਸ਼ਾ ਤੇ ਉਹਨਾਂ ਨੂੰ ਵੀ ਮਿਲਦੇ ਰਹੇ ਆ ਤੁਸੀਂ ਬੱਲੇ ਬੱਲੇ ਉਹ ਜਵਾਨ ਸਾ ਬਜ਼ੁਰਗਾਂ ਨੂੰ ਤੁਹਾਡੇ ਘਰ ਦਾ ਤੁਹਾਡੀ ਜ਼ਮੀਨ ਦਾ ਸਾਰਾ ਪਤਾ ਹੈ ਪਤਾ ਹਾਂ ਹਾਂ ਤੇ ਕਿੰਨੀ ਕੁ ਉਮਰ ਸੀ ਮੇਰੇ ਦਾਦਾ ਜੀ ਵੀ ਇਸ ਦੁਨੀਆ ਤੇ ਨਹੀਂ ਉਹ ਵੀ ਫੌਤ ਹੋ ਗਏ ਆ ਹੁਣ ਤੇ ਮੇਰੇ ਦਾਦਾ ਜੀ ਜਦੋਂ 47 ਦੀ ਵੰਡ ਹੋਈ ਹੈ ਜਦੋਂ ਗਏ ਇੱਥੋਂ ਜਵਾਨ ਸੀ ਉਦੋਂ ਵਿਆਹ ਹੋਇਆ ਸੀ ਉਹਨਾਂ ਦਾ ਆ ਗਿਆ ਹੋਇਆ ਸੀ ਹਾਂਜੀ ਆ ਕਰਦਾ ਨਾ ਉੱਥੇ ਜਲੇ ਗਏ ਸਾ ਹਾਂਜੀ ਜੰਜੇ ਵੀ ਗਏ ਸਨ ਅੱਛਾ ਬਜ਼ੁਰਗ ਤੁਸੀਂ ਗਏ ਸੀ ਜੰਜੇ ਹਾਂ ਜਲੇ ਵਾਹ ਜੀ ਵਾਹ ਕਿਉਂਕਿ ਉਦੋਂ ਇਹ ਵੀ ਸਿੱਖ ਸਨ ਨਾ ਉਸ ਵੇਲੇ ਹਾਂਜੀ ਇਹ ਵੀ ਢਿੱਲੋਂ ਆਉਂਦਾ ਹਾਂ ਢਿੱਲੂ ਢਿੱਲੋਂ ਸਾਰੇ ਢਿੱਲੂ ਜਾ ਤੁਸੀਂ ਵੀ ਢਿੱਲੂ ਹਾਂ ਅਸੀਂ ਇਹ ਸਾਰਾ ਟੈਂਡ ਢਿੱਲੂ ਢਿੱਲੋਂ ਦਾ ਹੀ ਹਾਂਜੀ ਜੀ ਤੇ ਗਲਾਂ ਵਾਲਾ ਮਲੀਆਂ ਜਿਹੜਾ ਦਾ ਸੀ। ਸ਼ੀਸ਼ਾ ਸਿੰਘ ਸੀ ਸ਼ੀਸ਼ਾ ਸਿੰਘ ਦੇ ਦਾਦਾ ਜੀ ਸ਼ੀਸ਼ੂ ਉਹਨਾਂ ਦਾ ਪੁੱਤਰ ਸੀ ਵਿਰਸਾ ਨਾ ਉਹ ਉਹਨੂੰ ਨਹੀਂ ਜਾਣਦੇ ਛੋਟੇ ਜਿਹੇ ਬਿਲਕੁਲ ਹੀ ਉਹਨਾਂ ਨੂੰ ਨਹੀਂ ਜਾਣਦੇ ਹਾਂਜੀ ਤੇ ਅਸੀਂ ਇੱਥੋਂ ਉੱਠ ਕੇ ਫਿਰ ਚਲੇ ਗਏ ਸੀ ਉੱਧਰ ਪਰਲੇ ਪਾਸੇ ਨਾ ਤੇ ਸਾਨੂੰ ਇੱਕ ਸੈਂਥਲੀ ਪਿੰਡ ਮਿਲਿਆ ਸੈਂਥਲੀ ਉਹਦਾ ਢਿੱਲੋਂ ਸਾਰੇ ਹੁਣ ਵੀ ਢਿੱਲੋਂ ਹੀ ਆ ਉੱਥੇ ਢਿੱਲੋਂ ਦਾ ਪਿੰਡ ਉਹ ਆ ਉੱਥੇ ਅਸੀਂ ਸੈਂਥਲੀ ਤੇ ਉਦੋਂ ਬਾਅਦ ਜਿਵੇਂ ਫਿਰ ਦਾਣਾ ਪਾਣੀ ਲਿਖਿਆ ਹੁੰਦਾ ਹੈ। ਤਾਂ ਅੱਜ ਕੱਲ ਮੈਂ ਫਿਰ ਇੰਗਲੈਂਡ ਹੁੰਨਾ
ਤੇ ਇੰਗਲੈਂਡ ਤੋਂ ਬਾਅਦ ਫਿਰ ਮੈਂ ਇੱਥੇ ਜਦੋਂ ਆਇਆ ਪਿਛਲੀ ਵਾਰੀ ਫਰਵਰੀ ਚ 2 ਮਹੀਨੇ ਪਹਿਲਾਂ ਜੀ ਜੀ ਤੇ ਮੈਂ ਰਾਣਾ ਸਾਹਿਬ ਦੀ ਮੇਰੀ ਬੜੀ ਇੱਛਾ ਸੀਗੀ ਕਿ ਮੈਂ ਆਪਣੇ ਪਿੰਡ ਜਾਵਾਂ। ਉਹ ਪਿੰਡ ਦੀ ਧਰਤੀ ਜਿਹੜੀ ਉਹਨੂੰ ਨਾ ਮੈਂ ਤੁਹਾਨੂੰ ਮਿਲਿਆ, ਮੈਨੂੰ ਐਂ ਲੱਗਿਆ ਜਿਵੇਂ ਮੈਂ ਦਾਦਾ ਜੀ ਨੂੰ ਮਿਲਿਆ ਹੁੰਦਾ। ਮੇਰੇ ਦਾਦਾ ਜੀ ਨਾ ਹਮੇਸ਼ਾ ਜਦੋਂ ਮੈਂ ਆਉਣਾ ਨਾ ਰਾਤ ਨੂੰ ਘਰੇ ਜਦੋਂ ਵੀ ਆਉਣਾ ਉਹਨਾਂ ਮੇਰਾ ਮੱਥਾ ਚੁੰਮਣਾ ਤੇ ਮੈਨੂੰ ਐ ਸੀਨੇ ਨਾਲ ਲਾਣਾ ਤੇ ਮੈਨੂੰ ਤੁਸੀਂ ਸੀਨੇ ਨਾਲ ਲਾਇਆ ਨਾ, ਮੈਨੂੰ ਲੱਗਾ ਮੇਰੇ ਦਾਦਾ ਜੀ ਮਿਲ ਗਏ ਤੇ ਮੈਂ ਚੁਰਾ ਕੇ ਮੱਥਾ ਮੇਰਾ ਕਮਾਲ ਹੈ ਮੇਰੇ ਮੱਥੇ ਨੂੰ ਇੱਥੇ ਮੇਰੇ ਦਾਦਾ ਜੀ ਚੁੰਮਦੇ ਨਾ ਇਹਦਾ ਬੰਦਾ। ਵਾਹ ਜੀ ਧੰਨਵਾਦ ਜੀ। ਅੱਛਾ ਇਹ ਵੀ ਤੁਹਾਡੇ ਦਾਦਾ ਜੀ ਦੇ ਨਾਲ ਰਹੇ ਨੇ ਬਿਲਕੁਲ ਜੀ, ਤੁਹਾਡੇ ਦਾਦਾ ਜੀ ਬੜੀ ਦੇਰ ਤੋਂ ਆਸ ਮੀ ਤੇ ਹਨ, ਬੜੀ ਦੇਰ ਦਾ ਤੁਹਾਡਾ ਇੰਤਜ਼ਾਰ ਕਰ ਰਹੇ ਸਨ। ਜਦੋਂ ਇਹਨਾਂ ਨੂੰ ਮੈਂ ਦੱਸਿਆ ਨਾ ਕਿ ਆ ਰਹੇ ਨੇ ਤੇ ਬਜ਼ੁਰਗ ਉਦੋਂ ਬੈਠੇ ਸੀ ਇੰਜ ਮੰਜੇ ਦੇ ਉੱਤੇ ਬਿਮਾਰ ਜੀ ਹਾਂਜੀ ਤੇ ਉਦੋਂ ਦੇ ਫਰੈਸ਼ ਹੋਏ ਨੇ ਕਿ ਵੀ ਸਾਡਾ ਕੋਈ ਆਪਣਾ ਜੀ ਆ ਰਿਹਾ। ਮੈਨੂੰ ਵੀ ਬੜਾ ਸੀ ਵੀ ਮੈਂ ਆਪਣੇ ਪਿੰਡ 'ਚ ਜਾਵਾਂ, ਮੈਂ ਬਜ਼ੁਰਗਾਂ ਨੂੰ ਮਿਲਾਂ। ਮੈਂ ਤੁਹਾਡੀ ਵੀਡੀਓ ਵੇਖੀ ਹੀ ਰਾਣਾ ਸਾਹਿਬ ਨੇ ਜੀ ਬਣਾਈ, ਮੈਂ ਜਾ ਕੇ ਮੈਂ ਮਿਲਾਂ ਆਪਣੇ ਦਾਦਾ ਜੀ ਨੂੰ ਠੀਕ ਹੈ। ਤੇ ਮੈਨੂੰ ਬੜਾ ਚੰਗਾ ਲੱਗਿਆ। ਤੇ ਜਿੰਨੇ ਵੀ ਅੱਜ ਕੁਛ ਮੇਰੀ ਉਮਰ ਦੇ ਆ ਕੁਛ ਛੋਟੇ ਆ, ਤੇ ਅੱਜ ਮੈਂ ਜੇ ਉਹ ਵੰਡ ਨਾ ਹੁੰਦੀ ਮੈਂ ਇੱਥੇ ਹੋਣਾ ਸੀ ਤੇ ਇਹਨਾਂ ਦੇ ਨਾਲ ਹੀ ਮੈਂ ਸਾਰਿਆਂ ਦੇ ਨਾਲ ਰਹਿਣਾ ਸੀ। ਇਹੀ ਮੇਰੇ ਯਾਰ ਦੋਸਤ ਹੋਣੇ, ਲੇਕਿਨ ਮੈਂ ਦੁਬਾਰਾ ਹੁਣ ਇਹ ਚਾਹੁੰਦਾ ਕਿ ਸਾਰੇ ਹੁਣ ਮੇਰੇ ਨਾਲ ਮੇਲ ਮਿਲਾਪ ਰੱਖਣ। ਮੈਂ ਜਦੋਂ ਵੀ ਆਵਾਂ ਇੱਥੇ ਪਾਕਿਸਤਾਨ ਤੇ ਮੈਂ ਆਪਣੇ ਪਿੰਡ ਜ਼ਰੂਰ ਆਵਾਂ। ਵੈਲਕਮ ਹੈ ਜੀ, ਆਫਿਸਰ ਜਦੋਂ ਮਰਜ਼ੀ ਆਓ, ਦਰਵਾਜ਼ੇ ਖੁੱਲੇ ਵੀ ਆ ਕੇ ਆਓ। ਹੁਣ ਤੁਹਾਡਾ ਘਰ ਸੈਂਚਰੀ ਹੈ ਸੈਂਤਲੀ ਹੈ ਜੀ ਤੇ ਰਤਨ ਉੱਥੇ ਖੜਾ ਜਿਹੜੇ ਹੀ ਹੋ ਵੀਰ। ਉਹ ਤੇ ਸਾਡੇ ਨਾ ਆਪਣੇ ਦਾਦੀ ਹਾਂਜੀ। ਉਹ ਰਜੇ ਜਿਹੜੀ ਹੁੰਦੇ ਅੱਛਾ ਜੀ। ਉਹ ਪਹਿਲੋਂ ਸੈਂਚਰੀ ਸਨ, ਉਹ ਟੁੱਟ ਗਏ ਤੇ ਮਾਗਰੇਟਾ ਫੋਨ ਕਰਦਾ ਨਹੀਂ ਦਉਣਾ ਹਾਂਜੀ ਤੇ ਉਹ ਟੁੱਟ ਕੇ ਤੇ ਉਹ ਨਾ ਸਮਝਿਆ ਸੀ ਨਾ ਉਸੇ ਟੁੱਟਨੇ ਉਹਨਾਂ ਦਾ ਕੀ ਨਾਮ ਹੈ? ਉਹਨਾਂ ਦਾ ਨਾਂ ਇੱਕ ਜਿਹੜਾ ਨਾ ਵੱਡਾ ਬਰਸੀ ਛੋਟਾ ਕੁਦੂ ਛੋਟਾ ਬਿੰਦੂ ਛੋਟਾ ਪਿਆਰੇ ਛੋਟਾ ਸਿਰੂ। ਹਾਂ, ਜਿਹੜੇ ਬੰਸੋ ਦੀ ਗੱਲ ਕਰਦੇ ਆ ਜਾਂ ਇਹਨਾਂ ਦੀ ਗੱਲ ਕਰਦੇ ਸਾਰੇ ਸੈਂਥਰੀ ਰਹਿੰਦੇ ਆ। ਅੱਛਾ ਉਸੇ ਪਿੰਡ 'ਚ ਹੀ ਰਹਿੰਦੇ ਸਾਰੇ। ਢਿੱਲੋਂ ਦੇ ਪਿੰਡ ਉੱਥੇ ਸਾਰੇ ਜਿਹੜੇ ਇੱਥੋਂ ਉੱਠ ਕੇ ਗਏ ਨਾ ਢਿੱਲੋਂ, ਤੇ ਢਿੱਲੋਂ ਸਾਰੇ ਸੈਂਥਲੀ 'ਚ ਹੀ ਹੈ। ਵਾਹ ਜੀ ਵਾਹ। ਹਾਂਜੀ, ਸਾਰੇ ਉਸ ਪਿੰਡ 'ਚ ਹੈ। ਸਾਡੇ ਇਹ ਰਜੇ ਨਹੀਂ ਟੁੱਟ ਗਏ ਸਾਡੇ ਜਿਹੜੇ ਸਨ ਉਹ ਟੁੱਟ ਕੇ ਸੈਂਚਰੀ ਨਾ ਪਈ ਉਹ ਟੁੱਟ ਕੇ ਤੇ ਆਖਰ ਨਾਲ ਜੀ ਰਜੇ ਜਿਹੜਾ ਸਾਡੇ ਨਾ ਉਹ ਬੰਤੂ ਸੀ, ਵੱਡਾ ਕੁੰਦੂ ਬੰਤੂ ਛੋਟਾ ਹਾਂਜੀ, ਕੁੰਦੂ ਹਾਂਜੀ। ਛੋਟਾ ਬਿੰਦੂ ਛੋਟਾ ਪਿਆਰੂ ਛੋਟਾ ਸਿਰੂ। ਹਾਂਜੀ। 5 ਭਰਾ ਸਨ ਹਾਂਜੀ। ਸਾਡੇ ਦਾਦੇ ਦੇ। ਹਾਂਜੀ। ਦਾਦਾ ਵੱਡਾ ਸੀ, ਉਹ ਛੋਟੇ ਸਨ। ਜੇ ਕੁੰਦੂ ਜਿਹੜਾ ਉਹ ਥੋੜੇ ਛੋਟੇ ਕੱਦ ਦਾ ਸੀ, ਹਾਈਟ ਲੰਬਾ ਨਹੀਂ ਜ਼ਿਆਦਾ, ਨਹੀਂ ਸ਼ਰਾਰਤੀ ਬਹੁਤ ਸੀ। ਪਤਾ ਨਹੀਂ ਹਾਂਜੀ, ਬਹੁਤ ਸ਼ਰਾਰਤਾਂ ਕਰਦਾ ਸੀ, ਪਿੰਡ 'ਚ ਲੜਾਈਆਂ ਕਰਾਈ ਰੱਖਦਾ ਸੀ ਸਾਰਿਆਂ ਨਾਲ। ਹਾਂਜੀ, ਇੱਕ ਦੂਜੇ ਨਾਲ ਲੜਾਈ ਰੱਖਦਾ ਸੀ, ਉਹਦੀ ਗੱਲ ਉਹਨੂੰ ਉਹਨੂੰ ਉਧਰ ਜਾ ਕੇ ਵੀ ਇਸ ਤਰ੍ਹਾਂ ਹੀ ਰਹੇ ਨੇ ਉਹ ਉੱਥੇ ਜਾ ਕੇ ਵੀ। ਇੱਥੇ ਮੈਨੂੰ ਤਾਂ ਪਤਾ ਨਹੀਂ, ਮੈਨੂੰ ਉੱਥੇ ਤੇ ਏਦਾਂ ਹੀ ਰਹਿੰਦੇ ਜਿੱਦਾਂ ਮੈਂ ਦੱਸਿਆ। ਫਿਰ ਉਹੀ ਆਦਤਾਂ ਹੁੰਦੀਆਂ। ਹਾਂ, ਆਦਤਾਂ ਪਈਆਂ ਬਚਪਨ ਤੋਂ, ਆਦਤਾਂ ਵੀ ਜਾਂਦੀਆਂ ਨਾ। ਉਹ ਕਹਿੰਦੇ ਵਾਰੇ ਸ਼ਾਹ ਨਾਲ ਆਦਤਾਂ ਜਾਂਦੀਆਂ, ਭਾਵੇਂ ਇਕੱਠੀਏ ਪੋਰੀਆਂ ਜੀ, ਉਹ ਆਦਤਾਂ ਸਿੱਧੇ ਜਾਂਦੀਆਂ। ਵਾਹ ਜੀ ਵਾਹ। ਕੋਈ ਬਾਬਾ ਤੁਸੀਂ ਦੇ 6 ਮੁੰਡੇ ਨੇ ਹਾਂਜੀ, ਮੈਂ ਫੋਨ ਕਰਦਾ ਜੀ ਅੱਛਾ, ਤੁਹਾਡੀ ਗੱਲ ਹੁੰਦੀ ਨਹੀਂ। ਹਾਂਜੀ ਠੀਕ ਹੈ, ਠੀਕ ਹੈ। ਅੱਲਾਹ ਤੇਰਾ ਸ਼ੁਕਰ ਹੈ। ਹਾਂਜੀ, ਮੈਨੂੰ ਅੱਲਾਹ ਤਾਲਾ ਦਾ ਸ਼ੁਕਰ ਹੈ। ਤੇ ਅਸੀਂ ਨਾ ਕੁਛ ਜ਼ਮੀਨ ਉੱਥੇ ਨੇੜੇ ਹੈ, ਖਰਕੜਾ ਪੈਂਦਾ, ਉੱਥੇ ਲਈ ਹੈ। ਤੇ ਮੇਰੇ ਚਾਚਾ ਜੀ ਜਿਹੜੇ ਉੱਥੇ ਰਹਿੰਦੇ ਹੈ, ਤੇ ਮੇਰੇ ਚਾਚਾ ਜੀ ਉਹ ਵੀ ਕਹਿੰਦੇ ਮੈਂ ਪਿੰਡ ਜਾਣਾ ਪੁੱਤਰ, ਮੈਨੂੰ ਪਿੰਡ ਲੈ ਕੇ ਚੱਲਣਾ ਹੀ। ਤੇ ਅਗਲੀ ਵਾਰੀ ਮੈਂ ਜਦੋਂ ਆਉਂਗਾ ਤੇ ਮੈਂ ਚਾਚਾ ਜੀ ਨੂੰ ਤੇ ਉਹਨਾਂ ਸਾਰਿਆਂ ਨੂੰ, ਮੈਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਆਵਾਂਗਾ। ਉਹਨਾਂ ਨੂੰ ਬੜੀ, ਮੇਰੀ ਭੈਣ ਨੂੰ, ਸਾਰਿਆਂ ਨੂੰ, ਮੇਰੀ ਚਾਚੀ ਜੀ ਨੂੰ ਪਤਾ ਹੈਗਾ ਵੀ ਮੈਂ ਆਵਾਂ। ਅਸੀਂ ਪੂਰੀ ਫੈਮਿਲੀ ਪਿੰਡ 'ਚ ਆਵਾਂਗੇ, ਆਓ ਸਾਰੇ ਆਵਾਂਗੇ, ਛੇਤੀ ਲੈ ਕੇ ਆਵਾਂਗੇ। ਤੁਹਾਡੇ ਆਪਣੇ ਘਰ ਨੇ ਆਪਣਾ ਪਿੰਡ। ਸਾਡੇ ਲੋਕ ਕੋਈ ਰੋਕ ਨਹੀਂ, ਕੋਈ ਤੋਂ ਨਹੀਂ। 100 ਬਿਸਮਿਲ੍ਲਾ, ਜਦੋਂ ਮਰਜ਼ੀ ਜਾਓ ਸਾਨੂੰ ਫੋਨ ਕਰੋ, ਅਸੀਂ ਇਨਸ਼ਾਅੱਲਾ ਜਿੱਥੋਂ ਕਹੋਗੇ ਅਸੀਂ ਘਰੋਂ ਰਿਸੀਵ ਕਰਾਂਗੇ। ਜੀ ਅੱਲਾਹ ਤੁਸੀਂ ਆਪਣੇ ਪਿੰਡ ਰਹੋ। ਤੁਹਾਡਾ ਆਪਣਾ ਪਿੰਡ ਹੈ, ਤੁਹਾਡਾ ਆਪਣਾ ਘਰ ਹੈ। ਠੀਕ ਹੈ ਜੀ, ਮੈਨੂੰ ਵੀ ਆਪਣੇ ਘਰ ਆ ਕੇ ਬੜਾ ਸਕੂਨ ਮਿਲਿਆ ਮੇਰੇ ਰੂਹ ਨੂੰ। ਸ਼ੁਕਰ। ਮੈਂ ਆਪਣੇ ਪਿੰਡ 'ਚ ਆਇਆ। ਤੇ ਇਹਦੀ ਗੱਲ ਨਾ ਕਿ ਮੈਂ ਮੀਡੀਆ ਨਾਲ ਸੰਬੰਧ ਰੱਖਦਾ, ਫਿਲਮਾਂ ਬਣਾਉਣਾ, ਤੇ ਇੱਥੇ ਮੇਰੀ ਕਾਫੀ ਗੱਲਬਾਤ ਹੁੰਦੀ ਰਹੀ। ਇੱਥੇ ਇੱਕ ਪ੍ਰੋਗਰਾਮ ਆਇਆ ਸੀ, ਕਿੱਥੇ ਹੋਇਆ ਸੀਗਾ ਆਪਣਾ ਖਾਨ ਸਾਹਿਬ ਹਵੇਲੀ ਮਿੱਤਰਾਂ ਦੀ, ਆਪਣਾ ਸੁਣੋ ਟੀਵੀ ਤੇ, ਉੱਥੇ ਵੀ ਮੈਂ ਗੱਲ ਕੀਤੀ ਪਿੰਡ ਦੀ। ਇੱਕ ਖਾਨ ਸਾਹਿਬ ਆ ਜਾਓ ਅੱਗੇ। ਆਪਾਂ ਉਦੋਂ ਕਿੱਥੇ ਇਕੱਠੇ ਹੋਏ ਸੀ ਪਿੰਡ ਫਲੈਟੀ ਹੋਟਲ ਵਿੱਚ। ਫਲੈਟੀ ਹੋਟਲ ਵਿੱਚ ਨਵਾਂ ਸਿਆਪਾ ਫਿਲਮ ਦੀ ਓਪਨਿੰਗ ਸੀ। ਤੇ ਉੱਥੇ ਨਾ ਜਿਹੜੀ ਸਟੇਜ ਤੇ ਸੀ ਨਾ ਜਨਾਨੀ ਜਿਹੜੀ ਬੋਲਦੀ ਸੀ, ਬੀਬੀ, ਹਾਂਜੀ, ਉਹਨੇ ਨਾ ਕਹਿਤਾ ਵੀ ਦਿਲਬਾਗ ਸਿੰਘ ਇੰਡੀਆ ਤੋਂ ਆਏ ਆ, ਇਹ ਇੰਡੀਆ ਉਹ ਚੜ੍ਹਦੇ ਪੰਜਾਬ। ਮੈਂ ਉਸ ਤੋਂ ਬਾਅਦ ਬੋਲਿਆ ਮੈਂ ਚੜ੍ਹਦਾ ਪੰਜਾਬ ਨਹੀਂ, ਮੈਂ ਲਹਿੰਦੇ ਪੰਜਾਬ ਦਾ। ਮੇਰਾ ਖਾਰੇ ਪਿੰਡ ਆ,
ਮੈਂ ਇੱਥੋਂ ਦਾ ਤੇ ਮੈਨੂੰ ਕੁਝ ਨਹੀਂ ਨਾ ਹਾਂ ਇਹ ਜੀ ਉੱਥੇ ਦਿਲਬਾਗ ਸਾਹਿਬ ਨੇ ਲਲਕਾਰ ਕੇ ਕਿਹਾ ਕਿ ਜਨਾਬ ਮੈਨੂੰ ਇੰਡੀਅਨ ਨਾ ਸਮਝੋ, ਮੈਂ ਪਾਕਿਸਤਾਨੀ ਆ, ਤੁਹਾਡਾ ਪੰਜਾਬੀ ਭਰਾ ਵਾਂ, ਖਾਰੇ ਪਿੰਡ ਦਾ ਰਹਿਣ ਵਾਲਾ ਵਾਂ। ਮੇਰੇ ਵੱਡੇ ਇੱਥੇ ਜ਼ਿੰਦਗੀ ਗੁਜ਼ਾਰ ਕੇ ਗਏ ਨੇ ਔਰ ਮੇਰੀ ਇੱਥੇ ਮਤਲਬ ਇਹਨਾਂ ਦੇ ਯਕੀਨ ਕਰੋ ਇਹਨਾਂ ਦੀ ਅੱਖਾਂ 'ਚ ਉਸ ਵੇਲੇ ਜਿਹੜੀ ਗਲੇਅਰ ਸੀ ਨਾ ਇੱਕ ਉਹ ਨਜ਼ਰ ਆ ਰਹੀ ਸੀ ਕਿ ਇਹਨਾਂ ਨੂੰ ਕਿੰਨਾ ਚਾਅ ਸੀ ਇੱਥੇ ਆ। ਵਾਕਈ ਜੀ ਇਹਨਾਂ ਨੇ ਸਾਰੀ ਉਮਰ ਆਪਣਾ ਐਸੀ ਪਿੰਡ ਸਮਝਿਆ। ਔਰ ਇਹਨਾਂ ਨੇ ਕਿਹਾ ਜੀ 19 ਤਾਰੀਖ ਨੂੰ ਮੈਂ ਇਨਸ਼ਾਅੱਲਾ ਤਾਲਾ ਆਪਣੇ ਪਿੰਡ ਜਾਣਾ ਹੈ। ਇਹ ਉਹਨਾਂ ਨੇ ਉੱਥੇ ਬੜੇ ਭਰਵੇਂ ਮਗਰ ਮੇਲੇ 'ਚ ਖਲੋ ਕੇ ਗੱਲ ਕੀਤੀ ਸੀ। ਤੇ ਅੱਜ ਵਾਕਈ 19 ਤਰੀਕ ਇੱਥੇ ਨਾ ਇਸ ਮੇਰੀ ਜਗ੍ਹਾ ਦੇ ਵਿੱਚ ਨਾ ਇੱਥੋਂ ਦਾ ਖੂਨ ਦੌੜਦਾ ਹੈ ਮਿੱਟੀ ਦਾ ਤੇ ਉੱਥੇ ਪ੍ਰੋਗਰਾਮ ਸੀ ਆਪਣਾ ਯੂਨੀਵਰਸਿਟੀ 'ਚ ਜੀ ਜੀ ਬਲੱਡ ਕੈਂਪ ਲੱਗਿਆ ਸੀ। ਸਹੀ। ਮੈਂ ਸਪੈਸ਼ਲ ਜਾ ਕੇ ਉੱਥੇ ਆਪਣਾ ਖੂਨ ਦਿੱਤਾ। ਵਾਹ ਮੈਂ ਕਿਹਾ ਮੇਰੀ ਰਗਾਂ 'ਚ ਖੂਨ ਦੌੜਦਾ ਨਾ ਮਿੱਟੀ ਦਾ ਤੇ ਮੇਰਾ ਖੂਨ ਇੱਥੋਂ ਦੇ ਬੱਚਿਆਂ ਦੀ ਰਗਾਂ 'ਚ ਦੌੜਨਾ ਚਾਹੀਦਾ ਵਾਹ ਜੀ। ਤੇ ਮੈਂ ਖੂਨ ਦੇ ਕੇ ਆਇਆ ਉੱਥੇ। ਮੈਂ ਕਿਹਾ ਖੂਨ ਦੀ ਸਾਂਝ ਹੈ ਮੇਰੀ ਇੱਥੋਂ ਦੀ ਕਮਾਲ ਹੈ ਜੀ ਕਮਾਲ ਹੈ, ਬੜੀ ਮਾਸ਼ਾਅੱਲਾ ਵਧੀਆ ਸੋਚ ਹੈ ਤੁਹਾਡੀ। ਤੇ ਮੈਂ ਆਪਣੇ ਆਪ ਨੂੰ ਹਮੇਸ਼ਾ ਪਾਕਿਸਤਾਨੀ ਕਹਿੰਦਾ। ਮੈਂ ਆਪਣੇ ਪਿੰਡ ਦੇ ਇਸ ਦੀ ਗੱਲ ਕਰਦਾ, ਮੈਂ ਇੰਡੀਆ ਵਾਲੇ ਪਿੰਡ ਦੀ ਗੱਲ ਨਹੀਂ ਕਰਦਾ। ਠੀਕ ਹੈ। ਤੇ ਮੇਰਾ ਉੱਥੇ ਹੋਟਲ ਹੈਗਾ ਬਰਮਿੰਘਮ ਤੇ ਹੋਟਲ ਦੇ ਬਾਹਰ ਮੇਰੇ ਆਟੋ ਖਲੋਤਾ ਹੈ। ਫੋਟੋ ਲੋਕੀ ਖਿਚਾਉਂਦੇ ਇੱਥੇ ਤੇ ਆਟੋ ਆਮ ਉੱਥੇ ਨਹੀਂ ਹੈਗੇ ਹਾਂਜੀ। ਤੇ ਆਟੋ ਦੇ ਉੱਤੇ ਬਾਹਰ 2 ਝੰਡੇ ਲੱਗੇ ਆ, ਇੰਡੀਆ ਦੇ ਨਹੀਂ ਲੱਗੇ, ਪਾਕਿਸਤਾਨ ਦੇ ਲੱਗੇ ਆ। ਵਾਹ ਜੀ। ਤੇ ਮੈਂ ਉਦੋਂ ਤੁਹਾਡੇ ਅਸੀਂ ਵੀਡੀਓ ਵੇਖੀ ਠਾਕਰ ਸਾਹਿਬ ਨਾਲ ਹਾਂਜੀ। ਉਹ ਵੀ ਈਦ ਮਨਾ ਰਹੇ ਸੀ ਤੁਹਾਡੇ ਨਾਲ ਹਾਂਜੀ ਹੀ ਉੱਥੇ। ਠਾਕਰ ਸਾਹਿਬ ਜੀ ਉਹ ਮੇਰੇ ਕੋਲ ਸਾਰੇ ਜਾਂਦੇ, ਮੇਰਾ ਬੜਾ ਪਿਆਰ ਹੈ ਸਾਰਿਆਂ ਨਾਲ। ਬਦਰ ਖਾਨ ਜੀ ਹੈ, ਬਦਰ ਖਾਨ ਜੀ ਸਾਡੇ ਸੁਪਰਸਟਾਰ ਨੇ ਜੀ ਬਦਰ ਖਾਨ ਸਾਹਿਬ। ਆ ਜਾਓ ਇੱਧਰ। ਬਦਰ ਖਾਨ ਸਾਹਿਬ ਜੀ ਸਾਡੇ ਪਾਕਿਸਤਾਨ ਇੰਡਸਟਰੀ ਦੇ ਸੁਪਰਸਟਾਰ ਨੇ ਮਾਸ਼ਾਅੱਲਾ। ਤੇ ਇੰਡੀਆ ਦੀਆਂ ਕਈ ਫਿਲਮਾਂ ਦੀ ਮਾਸ਼ਾਅੱਲਾ ਕੰਮ ਕਰ ਚੁੱਕੇ ਨੇ। ਮਾਸ਼ਾਅੱਲਾ। ਔਰ ਬਦਰ ਭਾਈ ਇੱਕ ਐਸੀ ਸ਼ਖਸੀਅਤ ਹੋਏ ਨੇ ਕਿ ਇਹਨਾਂ ਨੇ ਇੱਕ ਆਪਣਾ ਵੱਖਰਾ ਕੰਮ ਉਠਾਇਆ। ਵਾਹ ਜੀ। ਠੀਕ ਹੈ ਜੀ। ਇਹ ਜਿੰਨੀਆਂ ਵੀ ਭਾਜੀ ਅੱਜ ਕੱਲ੍ਹ ਦਾਸਤਾਨ ਗੋਈ ਕਰਦੇ ਨੇ ਮਾਸ਼ਾਅੱਲਾ। ਸਹੀ ਹੈ। ਔਰ ਐਸੀ ਖੂਬਸੂਰਤ ਪਾਕਿਸਤਾਨ ਦੀ ਜਿੰਨੀ ਸੈਲੇਬ੍ਰਿਟੀ ਹੈ ਜੀ ਜੀ ਯਾਨੀ ਕਿ ਮੇਜਰ ਕਰਨਲ ਜੀ ਜੀ ਜੀ। ਇਸ ਟਾਈਪ ਦੇ ਲੋਕ ਆ ਕੇ ਭਾਜੀ ਦਾ ਪ੍ਰੋਗਰਾਮ ਦੇਖਦੇ ਨੇ। ਵਾਹ ਜੀ ਵਾਹ ਮਾਸ਼ਾਅੱਲਾ ਬੜਾ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਫਿਲਮ ਟੀਵੀ ਰੇਡੀਓ ਨਹੀਂ ਸੀ ਹੈਗਾ, ਹਾਂਜੀ। ਸਾਡੇ ਬਜ਼ੁਰਗ ਇੰਜੀ ਬੈਠ ਕੇ ਕਿੱਸਾ ਕਹਾਣੀਆਂ ਸੁਣਾਉਂਦੇ ਹਾਂਜੀ, ਸੀ। ਮੈਂ ਉਸ ਚੀਜ਼ ਨੂੰ ਰਿਵਾਈਵ ਕੀਤਾ। ਨਹੀਂ, ਬੜਾ ਜ਼ਬਰਦਸਤ। ਉਹ ਦਾਸਤਾਨ ਕੋਈ ਇਹ ਹਮੇਸ਼ਾ ਮੇਰੇ ਕੋਲ ਜਾਂਦੇ ਹੁੰਦੇ ਆ ਅੱਛਾ। ਤੇ ਫਿਲਮਾਂ 'ਚ ਵੀ ਕੰਮ ਕਰਦੇ ਆ, ਫਿਲਮਾਂ ਲਿਖਦੇ ਵੀ ਆ ਤੇ ਮੇਰੇ ਘਰ ਰਹਿੰਦੇ। ਮੇਰੇ ਪਰਿਵਾਰ ਦਾ ਹਿੱਸਾ ਹੈ। ਤੁਸੀਂ ਕੋਈ ਸੋਚਿਆ ਕਿ ਪਾਕਿਸਤਾਨੀ ਫਨਕਾਰਾਂ ਨੂੰ ਲੈ ਕੇ ਕੋਈ ਫਿਲਮ ਬਣਾਉਣ ਦਾ? ਅਸੀਂ ਬਣਾਉਂਦੇ ਰਹਿੰਦੇ ਆ ਜੀ। ਬਣਾਉਂਦੇ ਰਹਿੰਦੇ ਜੀ। ਨਹੀਂ ਕੋਈ ਨਵੀਂ ਕੋਈ ਆਪਣਾ ਇੱਧਰ ਦਾ ਇਲਾਕੇ ਦਾ ਵੀ ਕੋਈ ਲਵਾ ਕੁਝ ਲਵਾਂਗੇ ਜੀ। ਬਸ ਹੁਣ ਬਣਾ ਰਿਹਾ ਮੈਂ 2 ਮਹੀਨੇ ਬਾਅਦ ਬਣਾ ਰਿਹਾ ਫਿਲਮ ਤੇ ਉਹਦੇ 'ਚ ਬਦਰ ਖਾਨ ਜੀ ਹੈ, ਲਿਖ ਵੀ ਰਹੇ ਆ, ਠਾਕਰ ਸਾਹਿਬ ਵੀ ਉੱਚ ਹੈ, ਸਲੀਮ ਅਲੀ ਬੇਲਾ ਵੀ ਉੱਚ ਹੈ, ਗੋਗਾ ਪਸੂਰੀ ਵੀ ਉੱਚ ਹੈਗੇ ਆ ਤੇ ਬਾਕੀ ਹੋਰ ਵੀ ਮੈਂ ਇਸੇ ਕੰਮ ਵਾਸਤੇ ਵੀ ਨਾਲ ਦੇ ਨਾਲ ਮੈਂ ਇਹ ਵੀ ਕਰ ਰਿਹਾ। ਦਾਦੀ ਦਾਦੀ ਗੱਲ ਸਹੀ ਗੱਲ ਸਹੀ। ਹਾਂ ਉਹ ਗਿੱਲ ਸਨ। ਗਿੱਲ ਸਨ। ਤੇ ਇੱਥੇ ਘਰ ਕਿੱਥੇ ਹੁੰਦਾ ਸੀ ਸਾਡਾ? ਆ ਸਰਕਟ ਫਖਾਨਾ ਲੈ ਕੇ ਚੱਲਦੇ ਅੱਛਾ ਹਾਂ। ਉੱਥੇ ਲੈ ਕੇ ਜਾਣਾ ਘਰ ਵੀ ਲੈ ਕੇ ਜਾਵਾਂਗੇ ਤੁਹਾਡੀ ਜਿੱਥੇ ਤੇ ਜ਼ਮੀਨ ਸੀ, ਜਿੱਥੇ ਉੱਥੇ ਲੈ ਜ਼ਮੀਨ ਸੀ ਉੱਥੇ ਵੀ ਜਾਊਂਗਾ ਮੈਂ। ਹਾਂਜੀ। ਜਿਵੇਂ ਨਾ ਪਾਣੀ ਸ਼ਾਣੀ ਪੀ ਲਓ। ਠੀਕ ਹੈ। ਇਹ ਕਿ ਜੰਨਤ ਆਪਣਾ ਗੱਲ ਦਾ ਪਾਣੀ ਪੁਣੀ ਪੀ ਕੇ ਆਏ ਆ, ਸਾਰਾ ਉਹਦੀ ਗੱਲ ਨਹੀਂ ਕੀ ਜਿਹੜੀ ਮੇਰੇ ਵਾਸਤੇ। ਸਤਿ ਸ਼੍ਰੀ ਅਕਾਲ ਜੀ, ਹੋਰ ਸਾਹਿਬ ਕੀ ਹਾਲ ਹੈ? ਸਾਹ ਵਾਲੇ ਕੰਮ ਜੀ ਠੀਕ ਹੋ? ਆਪ ਤੁਸੀਂ ਪੀਓ, ਸਾਡੇ ਲੈ ਆਓ। ਜਾਂ ਗੱਡੀ 'ਚ ਬੈਠਾ ਤੇ ਥੋੜਾ ਮੇਰੇ ਵਾਸਤੇ ਜ਼ਰੂਰੀ ਹੈ ਜਿਹੜੇ ਗੱਲਾਂ ਬਾਤਾਂ ਕਰਦੇ ਪਏ ਆ ਨਾ। ਇਹ ਨਾਲੇ ਆਪਣੇ ਆਪ ਦੇ ਨਾਲੇ ਸਾਡੇ ਕੋਲ ਪਾਣੀ ਨਹੀਂ ਪੀਵਾਂਗਾ ਮੈਂ, ਪਾਣੀ ਵੀ ਪੀਵਾਂਗਾ, ਮੈਂ ਦੁੱਧ ਵੀ ਪੀਵਾਂਗਾ। ਇਕੱਲੇ ਪਾਣੀ ਦੀ ਕਿਹੜੀ ਗੱਲ ਹੈ? ਹਾਂਜੀ ਮਾਂ ਗੱਲ ਦਾ ਆਖਣਾ ਮਾਂ ਗੱਲ ਕੀ ਹਾਲ ਹੈ? ਹਾਂ ਖੈਰ ਹਾਂਜੀ ਮੇਰੀ ਬਰਦਾਦੀ ਸੀ ਹਾਂਜੀ ਮਾਂ ਗੱਲ। ਹਾਂਜੀ ਹਾਂ ਅੱਛਾ ਪਰਦਾਦੀ ਦਾ ਵੀ ਪਤਾ ਹੈ ਬਾਬਾ? ਹਾਂਜੀ ਇਹ ਤੇ ਸਾਰਿਆਂ ਨੂੰ ਜਾਣਦੇ ਆ। ਇਹ ਬੜੀ ਖੁਸ਼ਕਿਸਮਤੀ ਹੁੰਦੀ ਕਿ ਬਜ਼ੁਰਗ ਮਿਲ ਜਾਵੇ ਕੋਈ। ਹਾਂਜੀ ਇੱਕ ਨਾ ਇਹਨਾਂ ਦੀ ਵੀਡੀਓ ਵਿੱਚ ਤੁਸੀਂ ਗੱਲ ਕੀਤੀ ਸੀ, ਸਾਧ ਸ਼ੀਸ਼ੂ ਦੀ ਗੱਲ ਕੀਤੀ, ਜੁੱਤੀ ਹੈ ਨਹੀਂ ਸੀ ਜਦੋਂ ਤੇ ਤੁਸੀਂ ਉੱਥੇ ਤੁਹਾਡੇ ਭਰਾ ਨੇ ਜੁੱਤੀ ਦਿੱਤੀ ਸੀ, ਕਿਹਨੇ ਗੱਲ ਕੀਤੀ ਸੀ ਉਹ? ਇਹਨਾਂ ਦੇ ਹਾਂਜੀ ਇਹਨਾਂ ਨੂੰ ਵੱਡੇ ਆ ਛੋਟੇ ਹਾਂਜੀ ਛੋਟੇ ਸਨ ਉਹਨਾਂ ਦੇ ਅੰਕਲ ਸੀ ਉਹ ਫੋਟੋ ਉਹਨਾਂ ਦੀ ਬੜੀ ਨੌਲੇਜ ਸੀ। ਹਾਂਜੀ ਹਾਂਜੀ ਸਭ ਤੋਂ ਪਹਿਲਾ ਸਾਡਾ ਇੰਟਰਵਿਊ ਪਿੰਡ ਹੈ ਸਾਡਾ ਉਹਨਾਂ ਦਾ ਸੀ ਨਾ ਸ਼ੀਸ਼ੂ ਹਾਂਜੀ ਉਹ ਐਸਾ ਹਾਂਜੀ ਬੜਾ ਭਾਈ ਯਾਰ ਕਰਦਾ ਸੀ, ਯਾਰ ਕਰਦਾ ਸੀ। ਤਕੜੇ ਹੁੰਦੇ ਸੀ ਬੜੇ ਉਹਨਾਂ ਦੇ। ਬੜਾ ਜਵਾਨ ਸੀ। ਉਹਨਾਂ ਨੂੰ ਉੱਥੇ ਉਹਨਾਂ ਦੇ ਉਹਨੂੰ ਮੋਟੂ ਕਹਿੰਦੇ ਸੀ। ਅੱਛਾ। ਸ਼ੀਸ਼ਾ ਮੋਟਾ ਉਹ ਨਾ ਜੁੱਸਾ ਜਿੰਨਾ ਮੋਟਾ ਬੜਾ ਜਵਾਨ ਸੀ। ਜਵਾਨ ਸੀ ਤੇ ਤਕੜੇ ਸੀ, ਉਹਨਾਂ ਨੂੰ ਮੋਟਾ ਕਹਿੰਦੇ ਹੁੰਦੇ ਸੀ। ਨਾ ਹੀ ਪਿਆ ਸੀ ਸ਼ੀਸ਼ਾ ਮੋਟਾ। ਸਹੀ ਟੇਬਲ ਲੈ ਕੇ ਆ ਕੇ ਟੇਬਲ ਲਿਆ ਕੇ ਹੋਰ ਇੱਥੇ ਨਾਲ ਨੂੰ ਹੋਰ ਟੇਬਲ ਆ ਗਿਆ। ਤੁਸੀਂ ਬੈਠੋ ਤੁਸੀਂ ਬੈਠੋ। ਮੈਂ ਕਾਗਜ਼ ਦੇ ਜਾਂਦੇ ਹੀ ਬੰਦੇ ਦੇ
ਹਾਂ ਸਾਡੀ ਖਾਣਾ ਬਿਲਕੁਲ ਮਸ਼ਹੂਰ ਹੈ। ਅੱਛਾ ਜੀ, ਠੀਕ ਹੈ ਜੀ। ਖਾਰੇ ਦੀ ਇਹਨਾਂ ਦੀ ਸ਼ਾਪ ਹੈ ਬੜੀ ਤਾਂ 12 ਜੱਗ ਦੇ ਹੀ ਭਲੇ। ਅੱਛਾ ਜੀ, ਵਾਹ ਜੀ। ਅੱਛਾ ਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ। ਹਾਂ ਠੀਕ ਕਿਵੇਂ ਤੁਸੀਂ ਮੈਂ ਭੈਣ ਜੀ ਆਪਣੇ ਪਿੰਡ ਖਾਰੇ ਬੈਠਾ। ਹਾਂ ਠੀਕ ਹੈ ਹਾਂਜੀ, ਸਾਰੇ ਖਾਰੇ ਪਿੰਡ ਦੇ ਮੇਰੇ ਨਾਲ ਬੈਠੇ ਆ, ਬਾਬਾ ਜੀ ਬੈਠੇ ਆ। ਇਹਨਾਂ ਬਾਬਾ ਜੀ ਦੀ ਅੱਛਾ ਕਿੱਥੇ ਬੈਠੇ ਆ ਤੁਸੀਂ? ਖਾਰਾ ਪਿੰਡ ਪਾਕਿਸਤਾਨ ਆਪਣੇ ਪਿੰਡ 'ਚ। ਅੱਛਾ ਠੀਕ ਹੈ ਹਾਂਜੀ, ਹਾਂਜੀ ਤੇ ਆ ਆਪਣਾ ਇਹ ਬਾਬਾ ਜੀ ਜਿਹੜੇ ਨਾ 102 ਸਾਲ ਉਮਰ ਹੈ ਇਹਨਾਂ ਦੀ। ਹੋਰ ਸੁਣੋ ਬਾਪੂ ਜੀ ਕੀ ਹਾਲ ਹੈ? ਠੀਕ ਨੇ, ਥੋੜਾ ਜਿਹਾ ਵਧੀਆ ਨੇ, ਥੋੜੀ ਆਵਾਜ਼ ਦੀ ਬਾਪੂ ਘੱਟ ਜੀ ਕਰਕੇ ਕੀ ਹਾਲ ਹੈ? ਕਹਿੰਦੇ ਜੇ ਬਾਪੂ ਜੀ ਕੀ ਹਾਲ ਹੈ? ਖਾਰ ਸ਼ੁਕਰ ਹੈ। ਇਹ ਬਾਪੂ ਜੀ ਦਾ ਕੀ ਨਾਮ ਹੈ? ਮੈਂ ਲੱਗਦਾ ਜੋ ਵੇਖਿਆ ਨਹੀਂ ਹਨਾ ਸ਼ਫੀ ਹੈ। ਸ਼ਫੀ ਮੁਹੰਮਦ ਜੀ। ਆਹ ਇਹ ਆਏ ਨਹੀਂ ਸਭ ਬੜਾਈ ਦਿਆ ਇੰਡੀਆ ਕੌਣ ਗਿਆ ਸੀ ਇੱਕ ਵਾਰੀ? ਸਾਡੇ ਵੱਡੇ ਗਏ ਨੇ। ਸਾਡੇ ਵੱਡੇ ਗਏ ਸੀ ਤੁਸੀਂ ਇੰਡੀਆ ਇੱਕ। ਬਾਬਾ ਸੁਣੀ ਗਿਆ ਸੀ। ਬਾਬਾ ਸੋਹਣੀ ਗਿਆ ਸੀ ਨਾ, ਕੌਣ ਗਏ ਸੀ? ਸਾਡਾ ਤਰਾ ਭਰਾ ਹਾਂਜੀ, ਅੱਛਾ ਆਹੋ ਸੈਂਤਲੀ ਕਰ ਗਏ ਸਨ ਨਾ। ਕੱਲ ਮਿਲਦੀ ਹੈ ਹਾਂ ਹੋਰ ਸਭ ਖੈਰ ਤੇ ਲਾ ਲਓ ਜਦ ਬੁਲਾ ਸਾਬਰ ਤੇ ਠੀਕ ਠਾਕ ਹੈ। ਸਾਰੇ ਠੀਕ ਨੇ। ਆ ਵੇਖੋ ਸਾਰੇ ਪਿੰਡ ਇਹ ਆਪਣਾ ਖਾਰਾ ਪਿੰਡ ਹੈ ਨਾ, ਖਾਰਾ ਪਿੰਡ। ਹਾਂਜੀ ਖਾਰਾ ਪਿੰਡ ਹੈ ਜੀ। ਹਾਂ ਆਪਣੇ ਸਾਰਿਆਂ ਦੀ ਫੋਟੋਆਂ ਲੈ ਕੇ ਆਓ। ਮੈਂ ਕਿਹਾ ਵੀਡੀਓ ਵੀ ਮਿਲ ਗਈਆਂ। ਵੇਖੋ ਵੀਰ ਤੁਹਾਨੂੰ ਵਿਖਾਣਾ ਕਿੰਨੇ ਇੱਥੇ ਕੈਮਰੇ ਵਾਲੇ ਆਏ ਆ। ਰਾਣਾ ਸਾਹਿਬ ਆਏ ਆ, ਅਲੀ ਆਇਆ, ਮੇਰਾ ਨਾਲ ਖਾਨ ਸਾਹਿਬ ਆਏ, ਬਹੁਤ ਜਿਹੜਾ ਆਏ ਆ। ਤੁਹਾਡਾ ਨਾਮ ਮਨੀਰ ਗਾਂਧੀ ਆਏ ਆ, ਸਾਰੇ ਆਏ ਹੋਏ ਆ। ਤੁਹਾਨੂੰ ਬਹੁਤ ਕੁਝ ਮਿਲੇਗਾ, ਵੀਡੀਓ ਮਿਲਣਗੀਆਂ, ਫੋਟੋਆਂ ਮਿਲਣਗੀਆਂ। ਕੋਈ ਨਹੀਂ, ਠੀਕ ਹੈ। ਬੋਤਲ ਰੱਖੀ ਆ ਗਲਾਸ ਨਾਲ। ਕੋਈ ਨਹੀਂ, ਤੁਹਾਨੂੰ ਛੇਤੀ ਲੈ ਕੇ ਆਉਂਗਾ ਮੈਂ। ਮੇਰੀ ਭੈਣ ਆ, ਉਹ ਅੱਖਾਂ ਭਰਦੀ ਹੈ। ਹਾਂਜੀ ਅਸੀਂ ਆਪਣਾ ਪਿੰਡ ਦਾ ਚਾਹ ਹਾਂਜੀ ਹੁੰਦੀ ਹੈ ਨਾ ਜੀ। ਆ ਤੇ ਇਹ ਮੇਰੇ ਜਿਹੜਾ ਆਪਣੇ ਬੱਚੇ ਨਾਲੋਂ ਜਿਹੜੇ ਅੱਜ ਕੱਲ ਦੇ ਉਹਨਾਂ ਨਾਲ ਗੱਲ ਕਰ ਲਓ। ਮੇਰੀ ਭੈਣ ਹੈ, ਇਹ ਭੈਣ ਹੈ ਮੇਰੀ। ਕੀ ਹਾਲ ਜੇ? ਠੀਕ ਹੋ? ਰਾਜੀ ਹੋ? ਠੀਕ ਆ ਤੁਹਾਡੀਆਂ ਸਿਹਤਾਂ ਤਾਂ ਠੀਕ? ਇਹ ਤੁਹਾਡੀ ਭੂਆ ਹੀ ਹੈ। ਹਾਂਜੀ ਬਾਬਾ ਸੋ ਇੰਦਰ ਬਿਸਮਿਲ੍ਲਾ, ਤੁਸੀਂ ਆਓ। ਸਭ ਬਿਸਮਿਲ੍ਲਾ। ਬਾਬਾ ਇੰਦਰ ਸੀ। ਹਾਂਜੀ ਸਾਨੂੰ ਵੀ ਬਹੁਤ ਖੁਸ਼ੀ ਮਿਲਿਆ ਤੁਸੀਂ ਆਓ। ਸਾਨੂੰ ਤੇ ਬੜੀ ਖੁਸ਼ੀ ਹੋਣੀ। ਸਾਨੂੰ ਤੇ ਲੱਗਿਆ ਸੀ 5-6 ਜੀ ਆਣੇ ਨੇ ਤੇ ਰੋ ਨਾ। ਅੱਲਾਹ ਪਾ ਖੈਰ ਰੱਖੇ। ਇਨਸ਼ਾਅੱਲਾ ਤੁਸੀਂ ਜਲਦੀ ਇਨਸ਼ਾਅੱਲਾ ਆਓਗੇ ਪਾਕਿਸਤਾਨ। ਜਲਦੀ ਤੁਹਾਨੂੰ ਤੁਹਾਡਾ ਪਿੰਡ ਆਵਾਂਗੇ। ਜੀ ਜੀ ਸਾਡੇ ਲੋ 100 ਬਿਸਮਿਲ੍ਲਾ 7 ਬਿਸਮਿਲ੍ਲਾ ਜੀ ਆਇਆਂ ਨੂੰ ਜਦੋਂ ਕਹੋ, ਜਦੋਂ ਅਸੀਂ ਹਾਜ਼ਰ ਹਾਂ। ਮੈਂ ਤੁਹਾਡੀ ਗੱਲ ਕਰਾਂਗਾ, ਤੁਸੀਂ ਗੱਲ ਕਰ ਲਓ ਘਰਦਿਆਂ ਨਾਲ। ਕਰਾਓ ਜੀ, ਹਾਂ, ਉਹ ਘਰੇ ਗੱਲ ਕਰਾ ਦੋਗੇ ਨਾ। ਗੱਲ ਕਰਾ ਲਓ ਜੀ। ਅੱਛਾ ਜੀ, ਚੈੱਕ ਕਰੋ ਦੇਖੋ। ਬਾਬਾ ਜੀ ਦਿਓ ਖਾਣ ਨੂੰ ਕੁਛ। ਭਾਜੀ ਕਿੱਦਾਂ ਦੇ ਲੱਗੇ? ਨਹੀਂ ਬੋਲੇ। ਬਹੁਤ ਵਧੀਆ, ਬਹੁਤ ਸਵਾਦ ਹੈ। ਇਨਸ਼ਾਅੱਲਾ ਨਾ ਤੇ ਮੈਂ ਪਹਿਲੇ ਬਹੁਤ ਸੁਣਿਆ ਸੀਗਾ, ਮਸ਼ਹੂਰੀ ਸੁਣੀ ਹੈ ਤੁਹਾਡੀ ਮੈਂ, ਲੇਕਿਨ ਬਹੁਤ ਵਧੀਆ। ਹੋਰ ਕੀ ਬਣਾਉਂਦੇ ਹੁੰਦੇ ਹੋ ਤੁਸੀਂ? ਅੱਛਾ ਜੀ, ਇਹ ਦਹੀਂ ਭੱਲੇ ਬਣੇ। ਮੈਂ ਇੱਕ ਤੁਹਾਨੂੰ ਦੱਸਦਾ ਇੱਕ ਆਈਟਮ ਹੋਰ, ਉਹ ਮੈਂ ਸ਼ੁਰੂ ਕਰਾ ਕੇ ਜਾਂ ਖੋਏ ਵਾਲੀ ਬਰਫੀ। ਜਿੱਦਾਂ ਇਹ ਮਸ਼ਹੂਰ ਹੈ ਇਹਦੀ ਉਹ ਮਸ਼ਹੂਰ ਹੋਏਗੀ। ਰੈਸਪੀ ਆਪਣੇ ਕੋਲ ਹੈਗੀ ਹੈ, ਅੱਜ ਹੀ ਦੱਸ ਕੇ ਜਾਊਂਗਾ। ਹਾਂਜੀ, ਤੇ ਹੋਰ ਕੋਈ ਖਾਸ ਬਚਪਨ ਦੀਆਂ ਉਸ ਟਾਈਮ ਦੀਆਂ ਤੁਹਾਡੇ ਕੋਲ ਯਾਦਾਂ, ਜਦੋਂ ਤੁਸੀਂ ਇਕੱਠੇ ਰਹੇ ਆ ਵੰਡ ਤੋਂ ਪਹਿਲਾਂ ਦੀਆਂ, ਦੱਸੋ ਕੋਈ ਗੱਲ। ਦੱਸਾਂ ਕਿ ਇਕੱਠੇ ਹੁੰਦੇ ਸਾਂ ਹੋ ਜਾਣਾ ਆਪਣੇ ਹਾਲੂ ਵਾਹ ਕੇ ਰਾਤ ਨੂੰ ਇਕੱਠੇ ਬੈਠ। ਅੱਛਾ ਜੀ, ਹਾਂ ਬੜਾ ਪਿਆਰ ਹੁੰਦਾ ਸੀ, ਇਕੱਠੇ ਰਹਿੰਦੇ ਸੀ। ਹਾਂ ਸਾਰ ਨੂੰ ਇਕੱਠੇ ਹੋਣਾ। ਮੇਲੇ ਸ਼ੇਲੇ ਵੀ ਵੇਖਦੇ ਰਹੇ ਬਜ਼ੁਰਗੋ? ਹਾਂ ਕਿਹੜੇ ਕਿਹੜੇ ਮੇਲੇ ਵੇਖੇ ਦੱਸੋ ਉਹਨਾਂ ਨੂੰ। ਵਿਸਾਖੀ ਦਾ ਮੇਲਾ ਕਿੱਥੇ ਜਾਂਦੇ ਹੁੰਦੇ ਸੀ ਵੇਖਣ? ਆਪਣਾ ਅਹਿਮਦਾਬਾਦ। ਅਹਿਮਦਾਬਾਦ। ਅੱਛਾ, ਉੱਥੇ ਲੱਗਦਾ ਸੀ ਮੇਲਾ। ਹਾਂ ਠੀਕ ਹੈ। ਮੇਲੇ ਜਦੋਂ ਵੇਖਣ ਜਾਂਦੇ ਸੀ ਉਦੋਂ ਫਿਰ ਉਹ ਜਿਹੜਾ ਝੂਲੇ ਚੱਲੇ ਦੇ ਬਹਿੰਦੇ ਸੀ ਕਿ ਨਹੀਂ? ਨਹੀਂ, ਵੱਡੀ ਉਮਰ ਸੀ ਤੁਹਾਡੀ, ਬੱਚੇ ਦੇ ਬਹਿੰਦੇ ਹੋਣਗੇ ਛੋਟੇ, ਜਿਹਨਾਂ ਨੂੰ ਲੈ ਕੇ ਆਉਂਦੇ ਸੀ ਨਾਲ। ਤੁਸੀਂ ਕੀ ਕਰਦੇ ਹੁੰਦੇ ਸੀ ਮੇਲੇ 'ਚ?
ਮਾਰੇ ਫਿਰਨਾ ਤੁਰਨਾ ਫਿਰਨਾ ਟੁਰਨਾ ਯਾਰ ਦੋਸਤ ਨਾਲ ਇਕੱਠੇ ਜਾਣੇ ਹੈ। ਅੱਛਾ ਨਹੀਂ ਤੇ ਜਦੋਂ ਇਹ ਦੱਸੋ ਜਿਸ ਵੇਲੇ ਵੰਡ ਹੋਈ ਤੇ ਜਦੋਂ 47 ਵਾਲੀ ਵੰਡ ਹੋਈ ਤੇ ਜਦੋਂ ਉਹ ਲੋਕ ਜਾਣ ਲੱਗੇ ਇੱਥੋਂ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਨਾ ਜਾਓ? ਜਾਣਾ ਕੀ ਹੈ ਬਸ ਕੁਛ ਤੋਬਾ ਅੱਛਾ ਜੀ। ਅੱਲਾ ਮਾਵੇ ਇਹਦੀ ਦੁਨੀਆ ਹੋਈ ਹੈ ਕੋਈ ਹਿਸਾਬ ਨਹੀਂ। ਓਹੋ ਇਹਦੀ ਦੁਨੀਆ ਹੋਈ ਇੰਨੀ ਦੁਨੀਆ ਹੋਈ। ਕੋਈ ਹਿਸਾਬ ਨਹੀਂ। ਤੁਹਾਡੇ ਯਾਰ ਵਿਛੜ ਗਏ ਨਾ ਜੀ ਜਿਨ੍ਹਾਂ ਨਾਲ ਤੁਸੀਂ ਖੇਡਦੇ ਸੀ। ਤੇ ਜਦੋਂ 47 ਦੀ ਗੱਲ ਹੋਈ ਹੈ, ਜਦੋਂ ਵੰਡ ਹੋਈ ਹੈ ਨਾ, ਤੇ ਜਦੋਂ ਪਿੰਡੋਂ ਜਾਣ ਲੱਗੇ ਹੈ ਹਾਂ ਤੇ ਉਹ ਕਿਦੋਂ ਦਾ ਮਾਹੌਲ ਪਿੰਡ ਵਿੱਚ ਸੀ ਅਫਰਾ ਤੇ ਤਫਰੀ ਉਹ ਕਿਦਾਂ ਦਾ ਕੀ ਸੀ ਉਦੋਂ? ਠੀਕ ਠੀਕ ਸਾਡੇ ਤੇ ਬਿਲਕੁਲ ਸਹੀ ਸੀ। ਅੱਛਾ ਜੀ। ਕੋਈ ਗੱਲ ਨਹੀਂ। ਅੱਛਾ ਜੀ। ਉਹਨਾਂ ਨੇ ਕਿਹਾ ਕਿ ਜਦੋਂ ਗਏ ਨੇ ਤੇ ਉੱਥੇ ਆਹੋ। ਸਾਰੀ ਦੁਨੀਆ ਰੋਈ ਹੈ। ਰੋਈ ਹੈ, ਉਹ ਵਿਛੜ ਗਏ ਤੁਹਾਡੇ ਤੋਂ ਜਦੋਂ, ਹੈ ਨਾ? ਉਹ ਤੁਹਾਨੂੰ ਦੱਸਿਆ ਉਹਨਾਂ ਨੇ ਵੀ ਮੁੜ ਕੇ ਅਸੀਂ ਨਹੀਂ ਆਉਣਾ, ਕਿ ਪਤਾ ਸੀ ਵੀ ਇਹ ਨਾ ਆਉਣਾ ਕਿ ਨਹੀਂ ਆਉਣਾ? ਪਤਾ ਨਹੀਂ ਹੈ ਪਤਾ ਸੀ ਵੀ ਮੁੜ ਕੇ ਨਹੀਂ ਆਉਣਾ। ਅੱਛਾ ਤੇ ਜਿਹੜੇ ਘਰ-ਬਾਰ ਫਿਰ ਉਹਨਾਂ ਦੇ ਜਿਹੜੇ ਉਹ ਛੱਡ ਗਏ ਹੁਣ ਜੀ? ਛੱਡ ਗਿਆ ਅੱਛਾ ਜੀ। ਬਾਹਰ ਡੰਗਰ ਹਾਰ ਸ਼ਾ ਮਾਲ ਡੰਗਰ ਵੀ ਛੱਡ ਗਏ? ਛੱਡ ਗਿਆ ਓਹੋ ਲੋਕ ਜਨਾ ਲੈ ਕੇ ਭੱਜ ਓਹੋ ਅੱਛਾ ਜੀ। ਉਹ ਜਿਹੜੇ ਵੰਡ ਹੋਈ ਸੀ, ਉਹ ਵੰਡ ਜਿਹੜੀ ਹੈ ਨਾ, ਮਤਲਬ ਉਹ ਅਸਲ ਵਿੱਚ ਸਾਨੂੰ ਆਪਸ ਚ ਵੰਡਤਾ ਉਹਨੇ, ਵੱਖਰਿਆਂ ਵੱਖਰਿਆਂ ਕਰਤਾ। ਤੁਹਾਡੀ ਵਾਦੇ ਕੋਈ ਨਹੀਂ। ਇਹਨਾਂ ਦੇ ਭਰਾ ਦਾ ਇੰਟਰਵਿਊ ਕੀਤਾ ਸੀ ਨਾ, ਉਹ ਦੱਸਦਾ ਸੀ ਅਸੀਂ ਮੂੰਜੀ ਦੀ ਲਾਭ ਪੱਟ ਰਹੇ ਸੀ ਜਦੋਂ ਪਿੰਡ ਰੌਲਾ ਪਿਆ। ਕਹਿੰਦੇ ਅਸੀਂ ਉੱਥੋਂ ਭੱਜੇ ਆ, ਜਦੋਂ ਆਏ ਆ ਤੇ ਇੱਥੇ ਸਾਰੇ ਤਿਆਰ ਹੋ ਕੇ ਬੈਠੇ ਕਿ ਅਸੀਂ ਜਾ ਰਹੇ ਹਾਂ। ਅੱਛਾ ਜੀ। ਕਹਿੰਦਾ ਅਸੀਂ ਨਹੀਂ ਫਿਰ ਗਏ, ਅਸੀਂ ਬੜਾ ਰੋਕਿਆ ਇਹਨਾਂ ਨੂੰ ਵੀ ਕਿ ਨਾ ਜਾਓ, ਲੇਕਿਨ ਉਹ ਰੁਕੇ ਨਹੀਂ। ਤੇ ਘਰ-ਬਾਰ ਜਿਹੜੇ ਫਿਰ ਇਹਨਾਂ ਲੋਕਾਂ ਦੇ ਸਾਰਿਆਂ ਦੇ ਲੁੱਟਣ ਲੁਟਾਈਆਂ ਕੀਤਾ। ਸਾਡੇ ਦਾਦਾ ਸਰ ਤੇ ਹਾਂਜੀ, ਲੇਕਿਨ ਇੱਥੇ ਕਤਲ ਨਹੀਂ ਹੋਇਆ ਕੋਈ ਵੀ ਐਸੀ ਪਿੰਡ ਚ। ਹਾਂਜੀ, ਕਤਲ ਨਹੀਂ ਹੋਣ ਦਿੱਤਾ ਕਿਉਂਕਿ ਕੋਈ ਬਰਾਦਰੀ ਸੀ, ਜੱਟਾਂ ਦਾ ਘਰ ਸੀ, ਢਿੱਲੂ ਹੈ ਵੀ ਸਨ, ਇਹ ਵੀ ਕਿਸੇ ਦੌਰੇ ਸਿੱਖ ਮੁਸਲਮਾਨ ਹੋਏ ਸੀ। ਇਹਨਾਂ ਨੇ ਪਹਿਰਾ ਦਿੱਤਾ। ਅੱਛਾ ਜੀ। ਇਹਨਾਂ ਨੇ ਕਿਹਾ ਵੀ ਕਤਲ ਕੋਈ ਖੂਨ ਖਰਾਬਾ ਨਹੀਂ ਹੋਏਗਾ। ਠੀਕ ਹੈ। ਅਗਰ ਉੱਥੇ ਤੱਕ ਛੱਡ ਕੇ ਆਏ ਸੱਚੇ ਸੌਦੇ ਦਾ ਸੱਚੇ ਸੌਦੇ ਕੰਪ ਲੱਗਾ ਪਿੱਛੇ ਉਹਨਾਂ ਨੂੰ ਖਾਣਾ ਵੀ ਪਹੁੰਚਾਉਂਦੇ ਰਹੇ ਨੇ। ਅੱਛਾ ਜੀ। ਹਾਂਜੀ, ਤੇ ਜਿੰਨੇ ਦਿਨ ਤੱਕ ਹਿਫਾਜ਼ਤ ਕਰ ਸਕੇ ਇਹਨਾਂ ਦੇ ਘਰਾਂ ਦੀ ਕੀਤੀ ਹੈ। ਉਸ ਤੋਂ ਬਾਅਦ ਤੁਹਾਨੂੰ ਪਤਾ ਜਿਹੜਾ ਉਧਰੋਂ ਲੋਕ ਆਏ, ਕਮੇਟੀ ਬਣੀ, ਕਈਆਂ ਨੇ ਲੁੱਟਮਾਰ ਵੀ ਕੀਤੀ, ਕਈਆਂ ਨੇ ਫਿਰ ਉਹ ਜੀ ਸੰਭਾਲ ਕੇ ਫਿਰ ਵੰਡ ਦਿੱਤਾ ਸਮਾਨ। ਬਾਬੇ ਇਧਰ ਦੇ ਬੁੜੇ ਕਿਹਨੇ ਦਾ ਤਰਾਇਆ ਸਨ। ਹਾਂਜੀ ਵਰਸੂ ਹਾਂਜੀ, ਤਿੰਨੇ ਹੈਗੇ ਹੈ ਹਾਂਜੀ। ਤੇ ਜਦੋਂ ਬਾਬੇ ਇਧਰ ਦੇ ਮੁੰਡੇ ਹਾਂਜੀ ਹੈ ਹਾਂਜੀ ਹੈਗੇ ਨੇ ਹਲੇ ਉਹ ਬਜ਼ੁਰਗ ਹੋਏ ਆ ਕਾਫੀ। ਅੱਛਾ। ਤੇ ਇੱਕ ਇਹ ਹੈ ਕਿ ਮੈਂ ਵੀ ਨਾ 19 ਬਾਬਾ ਸਾਲ ਜਾਣਦੇ ਹੋ ਗਏ। ਤੁਸੀਂ ਉਹਨਾਂ ਨੂੰ? ਸਾਰਿਆਂ ਨੂੰ ਜਾਣਦੇ, ਇਕੱਠੇ ਰਹੇ। ਲੈ ਕੇ ਆਓ ਜੀ ਉਹਨਾਂ ਨੂੰ ਵੀ, ਬੁਲਾ ਦਿਓ ਆਖਰੀ ਵਾਰੀ ਬਜ਼ੁਰਗਾਂ ਨੂੰ। ਤੇ ਮੈਂ ਕੋਸ਼ਿਸ਼ ਕਰਾਂਗਾ ਅਗਲੀ ਵਾਰੀ ਮੈਂ ਜਿੰਨੇ ਹੋ ਸਕਦੇ ਲੈ ਕੇ ਆਵਾਂਗਾ। ਚਲੋ ਨਾ ਹੋਇਆ ਉਹਨਾਂ ਦਾ ਨੰਬਰ ਦੇ ਸਾਡੇ ਦਿਓ, ਗੱਲ ਕਰਾ ਦਈਏ। ਦਾਦੇ ਸਨ ਤਿੰਨ। ਅੱਛਾ ਜੀ। ਸਾਡਾ ਦਾਦਾ ਵੱਡਾ ਸੀ। ਹਾਂਜੀ। ਉਦੋਂ ਛੋਟੇ ਦੇ ਕੁੜੀ ਦਾ ਛੋਟੇ 5 ਪੁੱਤਰ ਸਨ। ਤੁਹਾਡੇ ਦਾਦੇ ਦਾ ਕੀ ਨਾਂ ਸੀ ਉਹ ਦੱਸੋ? ਜਿੱਦਾਂ ਦਾਦਾ ਉੱਡ ਗਿਆ। ਅੱਛਾ ਅੱਛਾ ਅੱਛਾ। ਛੋਟਾ ਆਦਰ ਛੋਟਾ ਸਰਖਣ ਦੋ ਦਾਦੇ। ਸਾਡਾ ਦਾਦਾ ਵੱਡਾ ਸੀ। ਹਾਂਜੀ। ਛੋਟੇ ਕੁੜੀ ਦਾ ਉਹ ਛੋਟੇ 5 ਸਨ। ਵਰਤੂ ਕੁੰਦੂ ਮਿੰਦੂ ਪਾਰੂ ਸਿੰਘ। ਹਾਂਜੀ। ਤੇ ਜਦੋਂ ਮੇਰੇ ਦਾਦਾ ਜੀ ਇੱਥੇ ਰਹਿੰਦੇ ਸੀ ਉਦੋਂ ਵੀ ਇਹਦੇ ਮੋਟੇ ਸੀ, ਜਿੱਦਾਂ ਅਸੀਂ ਵੇਂਦੇ ਰਹੇ ਆ ਉਦੋਂ ਤਾਂ ਚੰਗੇ ਮੋਟੇ ਤਾਂ ਇਹਨਾਂ ਦਾ ਨਾ ਹੀ ਮੋਟਾ ਸੀ ਨਾ। ਹਾਂਜੀ। ਹਾਂ। ਇਹਨਾਂ ਦੀ ਉਹ ਕਿੱਥੇ ਹੁੰਦਾ ਸੀ? ਮਕਾਨ ਬਣ ਗਏ ਨੇ ਤਾਂ ਪਿੰਡ ਦੇ ਨਾਲ ਹੀ ਬਿਲਕੁਲ। ਅੱਛਾ, ਜਿੱਥੇ ਖੂਹ ਹੁੰਦਾ ਸੀ ਉੱਥੇ ਮਕਾਨ ਬਣ ਗਏ ਹੁਣ। ਆਹ ਤੋਂ ਇਧਰ ਹੀ ਸਾਈਡ ਜਿਹੜੀ ਪੈਲੀ ਸੀ ਉਹ ਹਟਵੀਂ ਸੀ ਕਿ ਨਾਲ ਹੀ ਸੀ? ਨਾਲ ਹੀ ਇੱਕੋ ਥਾਂ ਸੀ? ਉਹ ਪੈਲੀ ਦਾ ਟੱਕ ਇੱਕ ਥਾਂ ਸੀ ਕਿ ਵੱਖਰਾ ਵੀ ਸੀ? ਹੁਣ ਇਸ ਤਰ੍ਹਾਂ ਆ ਕੇ ਦਿੰਨੇ ਕਿਲੋ ਸੇ ਕਿਲੋ ਮੈਨੂੰ ਖਾ ਦਿਆ। ਠੀਕ ਹੈ। ਅਰੇ ਬੋੜ ਹੈ ਖੂਹ ਦੀ। ਹਾਂਜੀ, ਬੋੜ ਹੈਗਾ ਹਲੇ ਖੂਹ ਦੇ ਬੋੜ ਹੈਗਾ ਖੂਹ ਵਾਲਾ, ਜਿਹੜਾ ਪੁਰਾਣਾ ਤੁਹਾਡੇ ਬਜ਼ੁਰਗਾਂ ਦਾ ਬੋੜ। ਬੋੜ ਹੈ ਤੇ ਜਿਹੜਾ ਘਰ ਹੁੰਦਾ ਸੀ ਉਹ ਕਿੱਥੇ ਹੁੰਦਾ ਸੀ? ਘਰ ਉਹ ਇੱਧਰ ਖਾਣਾ ਵਾਟੋ ਜਿੱਥੇ ਰਹਿੰਦੇ ਸੀ ਨਜ਼ਰ ਹੈਗਾ ਹਨਾ? ਨਜ਼ਾਰਾ ਠੀਕ ਹੈ, ਠੀਕ ਹੈ, ਮੈਂ ਬਣਾਉਣਾ ਆ। ਚੱਲੀਏ ਫਿਰ ਆਪਾਂ। ਠੀਕ ਹੈ। ਚਲੋ।